ਸਤਿ ਸ਼੍ਰੀ ਅਕਾਲ ਤੇ अस्सलाम वालेकुम जी। ਤੁਸੀਂ ਵੇਖ ਰਹੇ ਹੋ ਦੀ ਪੰਜਾਬੀ ਪ੍ਰਚਾਰ ਟੀਵੀ। ਨਾਜ਼ਰੀਨ, ਵੰਡ ਇੱਕ ਐਸੀ ਸ਼ੈ ਹੈ ਕਿ ਉਹ ਘਰ ਦੇ ਵਿੱਚ ਹੋ ਜੇ ਤੇ ਉਹਦੇ ਜਿਹੜੇ ਅਸਰਾਤ ਨੇ ਜਾਂ ਉਹਦੇ ਜਿਹੜੇ ਇੰਪੈਕਟ ਹੁੰਦੇ ਨੇ ਉਹ ਸਦੀਆਂ ਰਹਿੰਦੇ ਨੇ। ਜਦੋਂ ਦੋ ਦੇਸ਼ਾਂ ਦੇ ਵਿੱਚ ਵੰਡ ਹੋਈ ਤੇ ਉਸ ਵੰਡ ਦੇ ਜਿਹੜੇ ਅਸਰਾਤ ਅਸੀਂ ਕਰੀਏ ਤੇ ਉਹ ਹੁਣ ਤੱਕ ਜਿਹੜੀ ਸਾਡੀ ਹੁਣ ਦੀ ਨਸਲ ਹੈਗੀ ਹੈ ਉਹ ਵੀ ਉਹਨੂੰ ਬਰਦਾਸ਼ਤ ਕਰ ਰਹੀ ਹੈ। ਤੇ ਜਿਨ੍ਹਾਂ ਨੇ ਇਹ ਵੰਡ ਵੇਖੀ ਹੋਏਗੀ, ਜਿਨ੍ਹਾਂ ਨੇ ਇਸ ਜ਼ਮੀਨ ਦੇ ਦੋ ਟੁਕੜੇ ਹੁੰਦੇ ਵੇਖੇ ਹੋਣਗੇ, ਉਹਨਾਂ ਦਾ ਕੀ ਹਾਲ ਹੋਏਗਾ। ਸਾਡੇ ਨਾਲ ਸਨ 47 ਦੀ ਵੰਡ ਦੇ ਇੱਕ ਚਸ਼ਮਦੀਦ ਗਵਾਹ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਇਸ ਵੰਡ ਨੂੰ ਵੇਖਿਆ, ਇਸ ਤਕਲੀਫ ਦੇ ਲਮਹੇ ਨੂੰ ਵੇਖਿਆ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਗੱਲਬਾਤ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਇਹ ਵੰਡ ਜਿਹੜੀ ਹੈਗੀ ਸੀ ਇਹ ਕਿੰਨੀ ਔਖੀ ਤੇ ਕਿੰਨੀ ਤਕਲੀਫ ਦੇ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬੜੇ ਵਧੀਆ। ਬੜੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਇੰਡੀਆ 'ਚੋਂ ਕਿਹੜੇ ਪਿੰਡ ਤੋਂ? ਮੇਰਾ ਨਾਮ ਜਗਦੀਸ਼ ਸਿੰਘ ਹੈ, ਸਨ ਆਫ ਰੰਗਾ ਸਿੰਘ। ਇੰਡੀਆ 'ਚ ਪਿੰਡ ਹਾਰਵਕੇ, ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ, ਅੱਛਾ, ਪੰਜਾਬ। ਮੈਨੂੰ ਇਹ ਦੱਸੋ ਸਰਦਾਰ ਜੀ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਤੇ ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀ? ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਅਠੀਲਪੁਰ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ। ਮੇਰੀ ਉਮਰ ਉਸ ਵੇਲੇ 6 ਸਾਲ 3 ਮਹੀਨੇ ਤੇ 20 ਦਿਨ ਸੀ। ਮੈਂ ਕੁੱਲੇ ਵਾਲੇ ਪੜ੍ਹਨ ਜਾਂਦਾ ਸੀ। ਜਦੋਂ ਅਗਸਤ 20 ਨੂੰ 15 ਅਗਸਤ ਨੂੰ ਆਰਡਰ ਹੋਇਆ ਵੀ ਥਾਂ ਛੱਡ ਦੇਣੀ ਹੈ, ਉਦੋਂ ਫਿਰ ਅਸੀਂ ਆਪਣੀ ਥਾਂ ਛੱਡ ਕੇ ਗੱਡਾਂ ਦੇ ਸਮਾਨ ਲੱਦ ਕੇ, ਮੇਰੇ ਬਾਪ 4 ਭਰਾ ਸੀ, ਫੌਜਾ ਸਿੰਘ, ਰੰਗਾ ਸਿੰਘ, ਮੈਂ ਰੰਗਾ ਸਿੰਘ ਦਾ ਪੁੱਤਰ ਹਾਂ, ਸੰਗਾ ਸਿੰਘ ਤੇ ਨਾਨ ਸਿੰਘ ਮੇਰੇ ਚਾਚੇ ਸੀ, ਹਰੀ ਸਿੰਘ ਤੇ ਗੁਰਤੇਜ ਸਿੰਘ ਮੇਰੇ ਦਾਦੇ ਸੀ। ਅਸੀਂ ਇੱਥੋਂ ਸਮਾਨ ਲੱਦ ਕੇ ਆਪਦਾ ਥੋੜ੍ਹਾ ਬਹੁਤਾ ਹਿੰਦੁਸਤਾਨ ਵੱਲ, ਤਹਿਸੀਲ ਪੱਟੀ ਵੱਲ, ਖੇਮਕਰਨ ਜ਼ਿਲ੍ਹਾ ਅੰਮ੍ਰਿਤਸਰ ਵੱਲ ਜਾ ਰਹੇ ਸਾਂ। ਲਲਿਆਣੀ ਵਾਲੀ ਨਹਿਰ ਦੇ ਉੱਤੇ ਸਾਨੂੰ ਲੁਟੇਰੇ ਪੈ ਗਏ ਸੀ। ਉੱਥੇ ਫਿਰ ਮੇਰਾ ਜਿਹੜਾ ਦਾਦਾ ਹਰੀ ਸਿੰਘ ਉਹਨੇ ਸਾਰੀ ਕਤਲ ਕੀਤਾ ਸੀ। ਉਹਦਾ ਉਹ ਨਾਮ ਚੱਲਦਾ ਸੀ ਵੀ ਇਹ ਦੂਜਾ ਡਾਂਗ ਬਹਾਦਰ ਹਰੀ ਸਿੰਘ ਨਲੂਆ ਉਹਨੂੰ ਆਉਂਦੇ ਸੀ। ਉਹਨੂੰ ਵੇਖ ਕੇ ਸਾਰੇ ਪਛਾਣ ਕੇ ਅਸੀਂ ਫਿਰ ਬੜੀ ਆਰਾਮ ਨਾਲ ਖੇਮਕਰਨ ਦੇ ਕੋਲ ਚਲੇ ਗਏ, ਪਿੰਡ ਭੂਰੇ। ਰਾਤ ਰਹਿ ਜਾ ਕੇ ਉੱਥੇ ਅਸੀਂ 8 ਦਿਨ ਰਹੇ। ਫਿਰ ਅਸੀਂ 8 ਦਿਨ ਵਲਟੋਆ ਜਾ ਕੇ ਰਹੇ। ਉੱਥੇ ਬਰਸਾਤ ਸ਼ੁਰੂ ਹੋ ਗਈ। ਬਰਸਾਤ ਬੰਦ ਹੋਣ ਤੋਂ ਬਾਅਦ 20 ਦਿਨ ਅਸੀਂ ਭਾਈ ਲੱਧੂ ਪਿੰਡ ਮੁਸਲਮਾਨਾਂ ਸੀ, ਉੱਥੋਂ ਮੁਸਲਮਾਨ ਹਿੰਦੁਸਤਾਨ 'ਚ ਆ ਗਏ ਸੀ। ਅਸੀਂ ਉੱਥੇ ਜਾ ਕੇ ਉਹਨਾਂ ਦੀ ਥਾਂ ਦੇ ਵਿੱਚ ਰਹੇ। ਇੱਥੋਂ ਜਿਹੜੇ ਅਸੀਂ ਮਕਾਨ ਸੀ ਉਹ ਕੱਚੇ ਛੱਡ ਕੇ ਗਏ ਸਾਂ। ਘਰ ਵਾਲੀਆਂ ਹਵੇਲੀਆਂ ਵੱਖਰੀਆਂ ਸੀ। ਮਾਲ ਡੰਗਰ ਸਾਡਾ ਐਸੇ ਰਹਿ ਗਿਆ ਸੀ ਔਰ ਦੂਜਾ ਸਮਾਨ ਵੀ ਰਹਿ ਗਿਆ। ਕੁਛ ਸਮਾਨ ਮਾੜਾ ਮੋਟਾ ਜਿਹਾ ਅਸੀਂ ਨਗਦੀ ਤੇ ਥੋੜ੍ਹੇ ਜਿਹੇ ਦਾਣੇ ਲੈ ਕੇ ਗਏ ਸਾਂ। ਫਿਰ ਬਾਅਦ ਦੇ ਵਿੱਚ 1950 ਦੇ ਵਿੱਚ ਸਾਨੂੰ ਜ਼ਮੀਨ ਪਿੰਡ ਹਾਰਫਕੇ ਲਾਟ ਹੋ ਗਈ। ਅਸੀਂ ਫਿਰ 1950 ਤੋਂ ਲੈ ਕੇ ਅੱਜ ਤੱਕ ਪਿੰਡ ਹਾਰਫਕੇ ਰਹਿੰਦੇ ਹਾਂ। ਉੱਥੇ ਮੈਂ ਉੱਥੇ ਦੂਜਾ 8 ਜਮਾਤਾਂ ਪਾਸ ਕੀਤੀਆਂ 1956 'ਚ ਅਤੇ ਬਾਅਦ ਦੇ ਵਿੱਚ ਖੇਤੀਬਾੜੀ ਦੇ ਕੰਮ ਵਿੱਚ ਲੱਗ ਗਿਆ ਅਤੇ ਕਾਰੋਬਾਰ ਆਪਦਾ ਵਾਹੀ ਦਾ ਕੀਤਾ, ਨੌਕਰੀ ਨਹੀਂ ਕੀਤੀ। ਅੱਛਾ ਬਾਬਾ ਜੀ, ਜਦੋਂ ਵੰਡ ਹੋਈ ਸੀ ਉਦੋਂ ਜਿਹੜੇ ਲੋਕ ਇੱਥੋਂ ਗਏ ਨੇ ਜਾਂ ਜਿਹੜੇ ਉੱਧਰੋਂ ਆਏ ਨੇ ਇੱਧਰ, ਅਤੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰੀਦੀ ਹੈ ਤਾਂ ਉਹ ਕਹਿੰਦੇ ਨੇ ਕਿ ਜਦੋਂ ਐਲਾਨ ਹੋਇਆ ਤੇ ਅਸੀਂ ਇਹੀ ਕਿਹਾ ਕਿ ਅਸੀਂ ਤਾਂ ਆਪਣੀ ਥਾਂ ਨਹੀਂ ਛੱਡਣੀ ਹੈਗੀ, ਇਹ ਤਾਂ ਐਵੇਂ ਕਹਿੰਦੇ ਹੈਗੇ ਨੇ। ਅਤੇ ਬਹੁਤ ਸਾਰੇ ਲੋਕਾਂ ਨੇ ਜਗ੍ਹਾ ਛੱਡੀ ਨਹੀਂ ਸੀ ਹੈਗੀ। ਲੇਕਿਨ ਜਦੋਂ ਹਮਲੇ ਹੋਏ, ਜਦੋਂ ਫੌਜਾਂ ਆਈਆਂ, ਜਦੋਂ ਕਤਲੋ ਗਾਰਤ ਸ਼ੁਰੂ ਹੋਈ ਤੇ ਫਿਰ ਲੋਕਾਂ ਨੇ ਆਪਣਾ ਘਰ-ਬਾਰ ਛੱਡਿਆ। ਅਤੇ ਜਦੋਂ ਤੁਹਾਨੂੰ ਕਿਹਾ 15 ਅਗਸਤ ਨੂੰ ਛੱਡ ਦਿਓ ਆਪਣਾ ਇਲਾਕਾ, ਤੁਸੀਂ ਫੌਰਨ ਛੱਡ ਦਿੱਤਾ ਸੀ? ਅਸੀਂ 15 ਨੂੰ ਜਦੋਂ ਆਰਡਰ ਹੋਇਆ, ਹੁਕਮ ਹੋਇਆ, ਜਿਹੜਾ ਸਾਡਾ ਪਿੰਡ ਦਾ ਇੱਕ ਵੱਡਾ ਲੀਡਰ ਸੀ ਜੈਲਦਾਰ ਕਿਸ਼ਨ ਸਿੰਘ, ਉਹ 200 ਕਿੱਲੇ ਦਾ ਮਾਲਕ ਸੀ ਅਤੇ ਉਹ ਕਸੂਰ ਚਲਾ ਗਿਆ SDO ਕੋਲ ਵੀ ਸਾਨੂੰ ਮੁਸਲਮਾਨ ਕਰ ਦਿਓ, ਅਸੀਂ ਜਾਣਾ ਨਹੀਂ ਚਾਹੁੰਦੇ। ਫਿਰ ਉਹ SDO ਸਾਹਿਬ ਨੇ ਆਖਿਆ ਵੀ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਮੁਸਲਮਾਨ ਉਹ ਰਹਿ ਸਕਦਾ ਹੈ, ਅੱਜ ਮੌਕੇ ਉੱਤੇ ਅਸੀਂ ਮੁਸਲਮਾਨ ਨਹੀਂ ਕਰ ਸਕਦੇ ਅਤੇ ਆਪਣਾ ਇਜਾਜ਼ਤ ਲੈ ਕੇ ਇੱਥੋਂ ਚਲੇ ਜਾਓ। ਫਿਰ ਅਸੀਂ 20 ਅਗਸਤ ਨੂੰ 5 ਭਾਦਰੋਂ ਨੂੰ ਉੱਥੋਂ ਫਿਰ ਉਹ SDO ਦੇ ਹੁਕਮ ਦੇ ਨਾਲ ਇਹ ਅਠੀਲਪੁਰ ਪਿੰਡ ਛੱਡਿਆ, ਛੱਡ ਕੇ ਅਤੇ ਹਿੰਦੁਸਤਾਨ ਦੇ ਵਿੱਚ ਚਲੇ ਗਏ। ਅੱਛਾ, ਤੁਹਾਨੂੰ ਕਿੰਨੀ ਕੁ ਹੋਸ਼ ਸੀ? ਤੁਹਾਨੂੰ ਉਹ ਗਲੀਆਂ, ਉਹ ਬਾਜ਼ਾਰ, ਉੱਥੇ ਕੋਈ ਬੋਰਡ, ਕੋਈ ਮੰਦਰ, ਕੋਈ ਮਸੀਤ, ਕੋਈ ਗੁਰਦੁਆਰਾ ਯਾਦ ਹੈਗਾ ਆਪਣੇ ਪਿੰਡ ਦਾ? ਹਾਂਜੀ, ਉਸ ਪਿੰਡ ਵਿੱਚ ਇੱਕ ਮਸੀਤ ਸੀ, ਕੱਚੀ ਮਸੀਤ ਸੀ। ਉੱਥੇ ਆਪਣੇ ਜਿਹੜਾ ਹੈਗਾ ਸੀ ਮੀਆਂ, ਉਹ ਤੜਕੇ 4 ਵਜੇ ਬਾਂਗ ਦਿੰਦਾ ਸੀ। ਉਹਦਾ ਨਾਂ ਇਸਮਾਈਲ ਸੀ।
ਇਸਮਾਇਲ ਖਾਨ ਮੀਆਂ ਸੀ, ਉਹ ਬਾਂਗ ਦਿੰਦਾ ਸੀ ਔਰ ਉਹਦੇ ਨਾਲ ਉਹ ਰੱਬ ਦਾ ਬੰਦਾ ਸੀ, ਅੱਲਾ ਦਾ ਬੜਾ ਨਜ਼ਦੀਕ ਸੀ। ਉਹ ਹਰ ਇੱਕ ਨਾਲ ਪਿਆਰ ਕਰਦਾ ਸੀ। ਜੇ ਹਲ ਵਾਹੁੰਦਾ ਸੀ ਤੇ ਇਹ ਸਾਫੇ ਨਾਲ ਵਾਹੁੰਦਾ ਸੀ, ਡੰਡੇ ਨਾਲ ਨਹੀਂ ਵਾਹੁੰਦਾ। ਤੇ ਇਸ ਕਰਕੇ ਲੋਕ ਸਾਰੀਆਂ ਕੌਮਾਂ ਉਹਦਾ ਸਨਮਾਨਿਤ ਕਰਦੇ ਸੀ, ਉਹਦੀ ਬੜੀ ਇੱਜ਼ਤ ਕਰਦੇ ਸੀ ਕਿ ਉਹਦੀ ਆਖੀ ਪੂਰੀ ਹੁੰਦੀ ਸੀ। ਤੇ ਕੋਈ ਤੁਹਾਡਾ ਯਾਰ ਬੇਲੀ, ਕਿਉਂਕਿ ਤੁਸੀਂ 6 ਸਾਲ ਉਮਰ ਸੀ, ਕੋਈ ਮੁਸਲਮਾਨ ਯਾਰ ਬੇਲੀ ਜਿਹਦਾ ਤੁਹਾਨੂੰ ਨਾਮ ਯਾਦ ਹੋਵੇ ਜਾਂ ਤੁਸੀਂ ਜਿੰਨਾ ਖੇਡਦੇ ਹੋਵੋ, ਕੋਈ ਯਾਦ ਹੈ ਤੁਹਾਨੂੰ? ਅਸੀਂ ਨਿੱਕੇ ਨਿੱਕੇ ਖੇਡਦੇ ਹਾਂ। ਸਾਡੇ ਬੂਹੇ ਦੇ ਅੱਗੇ ਇੱਕ ਸੱਦਰ ਤੇ ਤੱਲਾ ਰੰਗੜ ਸੀ, ਉਹਨਾਂ ਦਾ ਘਰ ਸੀ। ਉਹ ਉਦੋਂ ਬਜ਼ੁਰਗ ਸਨ ਤੇ ਅਸੀਂ ਖੇਡਦੇ ਹਾਂ ਪਿਆਰ ਦੇ ਨਾਲ। ਸਾਡੇ ਨਾਲ ਉਹਨਾਂ ਦੇ ਉਹ ਜ਼ਮੀਨ ਹਿੱਸੇ ਠੇਕੇ ਜਾਇਦਾਦ ਕੋਲ ਲੈ ਕੇ ਵਾਹੁੰਦੇ ਸੀ, ਸਾਡੇ ਨਾਲ ਪਿਆਰ ਕਰਦੇ ਸੀ ਤੇ ਜੋ ਹਾਲ ਫਲ ਇੱਕ ਦੂਜੇ ਨਾਲ ਰਲ ਕੇ ਵਾਹੁੰਦੇ, ਪਾਣੀ ਵੀ ਲਾਉਂਦੇ ਸਾਂ। ਉਹਨਾਂ ਪਿਆਰ ਸਾਨੂੰ ਖਿਡਾਉਂਦੇ ਰਹੇ ਤੇ ਪਿਆਰ ਦੇ ਨਾਲ ਮੈਨੂੰ ਸਾਈਂ ਆਂਦੇ ਸੀ ਵੀ ਭਲਾ ਮਾਨਸੇ ਸਾਈਂ ਲੋਕ ਇਹਨੂੰ ਮੈਨੂੰ ਸਾਈਂ ਕਰਕੇ ਉਹਨਾਂ ਮੁਸਲਮਾਨ ਮੈਨੂੰ ਸਾਈਂ ਆਂਦੇ ਸੀ। ਨਾਂ ਮੇਰਾ ਜਗਦੀਸ਼ ਸਿੰਘ ਸੀ, ਉਹ ਮੈਨੂੰ ਸਾਈਂ ਕਰਕੇ ਮੁਸਲਮਾਨਾਂ ਦੇ ਸੀ ਚੁੱਕ ਕੇ ਖਿਡਾਉਂਦੇ ਸੀ। ਸੇ ਘਰ ਲੈ ਜਾਂਦੇ ਸੀ, ਖਾਣ ਪਾਣ ਵਾਸਤੇ ਚੀਜ਼ਾਂ ਵੀ ਦਿੰਦੇ ਸੀ। ਫਿਰ ਜਿਹੜੇ ਈਸਾਈ ਸੀ ਜਿਨ੍ਹਾਂ ਨੂੰ ਉਸ ਵੇਲੇ ਲੋਕ ਚੂੜੇ ਆਉਂਦੇ ਸੀ, ਉਹ ਵੀ ਮੈਨੂੰ ਚੁੱਕ ਕੇ ਲੈ ਜਾਂਦੇ ਸੀ। ਮੇਰੇ ਪਿਓ ਦੇ ਨਾਲ ਪਿਆਰ ਰੱਖਦੇ ਸੀ। ਉਹ ਇੱਕ ਦਾ ਨਾਂ ਆਸੂ ਸੀ, ਉਹ ਮੈਨੂੰ ਚੁੱਕਦਾ ਰਿਹਾ, ਮੈਨੂੰ ਖਿਡਾਉਂਦਾ ਰਿਹਾ। ਔਰ ਇਹ ਜਿਹੜਾ ਹੈਗਾ ਸੱਦਰ ਤੇ ਤੱਲਾ, ਇਹਦੇ ਮੁੰਡੇ ਜੈਮਲ ਤੇ 17 ਸਨ। ਇਹ ਦੋ ਮੈਨੂੰ ਨਾਂ ਆਉਂਦੇ ਨੇ। ਉਹ ਵੀ ਮੈਨੂੰ ਚੁੱਕਦੇ ਰਹੇ ਨੇ ਤੇ ਘਰ ਲਿਜਾ ਕੇ ਪਿਆਰ ਕਰਦੇ ਰਹੇ ਨੇ। ਉਸ ਤੋਂ ਬਾਅਦ ਮੈਂ ਇਹ 2017 ਵਿੱਚ ਆਇਆ ਸੀ। ਇਸੇ ਨਨਕਾਣੇ ਤੋਂ ਮਠੀਲਪੁਰ ਗਿਆ। ਜਿਹੜੀ ਸੱਦਰ ਦੀ ਨੂੰਹ ਉਹਨੇ ਮੈਨੂੰ ਆਉਣ ਨਹੀਂ ਸੀ ਦਿੰਦੀ, ਆਂਦੀ ਸੀ ਤੂੰ ਹਰੀਏ ਦਾ ਪੁੱਤਰ ਹੈ ਤੇ ਮੈਂ ਜਾਣ ਨਹੀਂ ਦੇਣਾ, ਸਾਡਾ ਪਿਆਰ ਤੁਹਾਡੇ ਨਾਲ। ਸੋ ਮੈਨੂੰ ਖਿਡਾਉਂਦੇ ਰਹੇ ਸੀ। ਤੇ ਪਿੰਡ ਦੀ ਕਿੰਨੀ ਕੁ ਆਬਾਦੀ ਸੀ, ਕਿੰਨੇ ਕੁ ਲੋਕ ਸੀ ਪਿੰਡ 'ਚ? ਇੱਕ ਬਰਕਤ ਅਲੀ ਚੌਧਰੀ, ਉਹ ਜਿਹੜਾ ਬਰਕਤ ਅਲੀ ਚੌਧਰੀ ਮਰ ਚੁੱਕਾ, ਉਹ ਜੱਟੋਂ, ਉਹਦਾ ਦਾਦੇ ਦਾ ਨਾਂ ਆਲਾ ਸਿੰਘ ਸੀ। ਉਹ ਆਲਾ ਸਿੰਘ ਦਾ ਪੁੱਤਰ ਸੀ, ਉਹ ਸਾਡੇ ਨੇੜਿਓਂ ਸੀ। ਉਹ ਆਲਾ ਸਿੰਘ ਮੁਸਲਮਾਨ ਹੋਣ ਕਰਕੇ ਹੁਣ ਉਹਦੇ ਬਰਕਤ ਅਲੀ ਦੇ 4 ਪੁੱਤਰ ਨੇ। ਉਹਨਾਂ ਨੂੰ ਜੱਟਾਂ ਦੇ ਨੇ, ਜੱਟਾਂ ਦੇ ਗਿੱਲ ਉਹਨਾਂ ਦੀ ਜਾਤ ਹੈ, ਗਿੱਲ ਹੀ ਅਸੀਂ ਹਾਂ। ਸਾਡੇ ਨਾਲ ਉਹਨਾਂ ਦਾ ਪਿਆਰ ਹੈ। ਮੈਂ ਉਹਨਾਂ ਦੇ ਘਰ ਗਿਆ ਸੀ, ਉਹਨਾਂ ਨੇ ਬੜਾ ਮੈਨੂੰ ਇਸਤਮਾਨ ਕੀਤਾ, ਬਹੁਤ ਸਨਮਾਨਿਤ ਕੀਤਾ ਔਰ ਹਰ ਚੀਜ਼ ਖਾਣ ਵਾਸਤੇ ਪੀਣ ਵਾਸਤੇ ਇੰਤਜ਼ਾਮ ਕੀਤਾ। ਔਰ ਇਹ ਵੀ ਆਖਿਆ ਵੀ ਜਦੋਂ ਆਓ ਸਾਡੇ ਕੋਲ ਆਓ, ਸਾਨੂੰ ਮਿਲ ਕੇ ਜਾਓ। ਤੇ ਸਾਨੂੰ ਕੋਈ ਚੀਜ਼ ਦੇਣਾ ਚਾਹੁੰਦੇ ਸੀ। ਉਸ ਵੇਲੇ ਫਿਰ ਧੁੰਦ ਕਰਕੇ ਲਾਹੌਰ ਬੰਦ ਹੋਣ ਕਰਕੇ ਮੈਂ ਫਿਰ ਛੇਤੀ ਆ ਗਿਆ। ਆਪਦਾ ਘਰ, ਆਪਦਾ ਹਵੇਲੀ, ਮਾਲ ਡੰਗਰ ਵਾਲੀ, ਛੱਪੜ, ਸਾਰੀਆਂ ਨਿਸ਼ਾਨੀਆਂ ਵੇਖ ਕੇ ਆਇਆ। ਅਸੀਂ ਉਹਨਾਂ ਦੇ ਪੁੱਤ ਪੋਤਰੇ ਮੈਨੂੰ ਮਿਲੇ। ਸਾਰਾ ਪਿੰਡ ਠੀਲਪੁਰ ਦਾ ਜਿੰਨਾ ਮੁਸਲਮਾਨ ਸੀ, ਜਿਹੜਾ ਇੱਥੋਂ ਦੇ ਰਹਿਣ ਵਾਲਾ ਸੀ, ਉਹ ਸਾਰਿਆਂ ਨੇ ਮੈਨੂੰ ਮਿਲਿਆ। ਬੜਾ ਵਾਰੋ ਵਾਰੀ ਘਰ ਲੈ ਗਏ। ਇੱਕ ਕਰਮ ਤੇਲੀ ਸੀ, ਉਹਦਾ ਪੁੱਤਰ ਸੀ, ਉਹ ਮੈਨੂੰ ਆਪਦੇ ਘਰ ਲਗਿਆ। ਨਾਲੇ ਉਹਨੇ ਮੈਨੂੰ ਫਲ ਫਰੂਟ ਦਿੱਤੇ। ਆਖਿਆ, ਮੈਂ ਉਹਨੂੰ ਦੱਸਿਆ ਕਿ ਅਸੀਂ ਖੇਡਦੇ ਮੈਂ ਤੇ ਮੇਰੀ ਭੈਣ, ਇੱਕ ਮੇਰੇ ਚਾਚੇ ਦਾ ਪੁੱਤਰ ਤੇ ਇੱਕ ਮੇਰੀ ਚਾਚੇ ਦੀ ਧੀ, ਅਸੀਂ 4 ਜਣੇ ਰਿੱਛ ਬਣ ਕੇ ਤੁਹਾਡੇ ਘਰ ਆਏ ਸਾਂ। ਤੇ ਉਹ ਡਰ ਗਏ। ਤੇ ਜਿਹੜਾ ਹੈਗਾ ਸੀ ਕਰਮ ਤੇਲੀ, ਉਹਨੇ ਡਾਂਗ ਮਾਰੀ। ਮੇਰੀ ਭੈਣ ਵੱਡੀ ਸੀ, ਉਹਦਾ ਨਾਮ ਮੇਜੋ ਸੀ, ਉਹ ਰਿੱਛ ਬਣੀ ਸੀ, ਉਹਦੀ ਚੀਕ ਨਿਕਲ ਗਈ। ਫਿਰ ਉਹਦੀ ਕਰਮ ਤੇਲੀ ਦੀ ਜਿਹੜੀ ਘਰ ਵਾਲੀ ਸੀ ਸੂਬਾ, ਉਹਨੇ ਆਖਿਆ ਇਹ ਰੰਗਾ ਸਿੰਘ ਦੀ ਧੀ ਹੈ, ਤੂੰ ਮਾਰ ਦਿੱਤੀ। ਤੇ ਉਹਨੂੰ ਗੁੱਸੇ ਹੋਈ, ਉਹ ਚੁੱਕ ਕੇ ਸਾਨੂੰ ਸਾਡੇ ਘਰ ਛੱਡ ਕੇ ਆਇਆ ਪਿਆਰ ਦੇ ਨਾਲ। ਤੇ ਅਸੀਂ ਕੋਈ ਸਾਨੂੰ ਨਫ਼ਰਤ ਨਹੀਂ ਸੀ। ਉਹ ਫਿਰ ਆਖਣ ਲੱਗਾ ਵੀ ਇੱਥੋਂ ਮੈਥੋਂ ਭੁਲੇਖੇ ਨਾਲ ਡਾਂਗ ਵੱਜ ਗਈ। ਅਸੀਂ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਚੱਲ ਕੁੜੀ ਵੱਜ ਗਈ, ਗੱਲ ਨਿਬੜੀ। ਤੇ ਉਹ ਸੂਬਾ ਨੇ ਸਾਨੂੰ, ਉਹਨੇ ਰੌਲਾ ਪਾਇਆ ਵੀ ਕਿਉਂ ਡਾਂਗ ਮਾਰੀ। ਉਹ ਉਹਦੇ ਘਰ ਵਾਲੀ ਸੀ ਕਰਮ ਤੇਲੀ ਦੇ। ਉਹ ਮੈਂ ਗੱਲ ਕਰਮ ਤੇਲੀ ਦੇ ਮੁੰਡੇ ਨੂੰ ਦੱਸੀ, ਉਹਨਾਂ ਮੇਰਾ ਸਾਡੇ ਸਨਮਾਨਿਤ ਕੀਤਾ। ਔਰ ਫਿਰ ਜਿਹੜਾ ਹੈਗਾ ਸੀ ਇਹ ਬਰਕਤ ਅਲੀ ਚੌਧਰੀ, ਉਹਦੀ ਮਾਂ ਠਾਕਰੀ ਸੀ, ਉਹਦਾ ਨਾਂ ਠਾਕਰੀ ਦੇ। ਅਸੀਂ ਬਰਕਤ ਅਲੀ ਦੇ ਕੋਲੋਂ 3 ਮਣ ਕਣਕ ਉਧਾਰੀ ਲੈਣੀ ਕੀਤੀ ਸੀ। ਉਹਨੇ ਸਾਨੂੰ ਤੇ ਘਰ ਨਹੀਂ ਸੀ, ਅਸੀਂ ਗਏ ਤੇ ਮਾਈ ਠਾਕਰੀ ਨੇ ਸਾਨੂੰ 3 ਮਣ ਕਣਕ ਤੋਲ ਕੇ 5 ਸਿਰ ਉੱਤੇ ਪਾਤੀ, ਜਿਹੜੀ ਥੱਲੇ ਖਿਲਰੀ ਉਹ ਵੀ ਵਿੱਚ ਪਾਤੀ। ਅਸੀਂ ਘਰ ਜਾ ਕੇ ਸਾਫ਼ ਕਰਕੇ ਤੋਲੀ ਤੇ 3 ਮਣ 15 ਸਿਰ ਹੋਈ ਸੀ। ਬਾਅਦ ਦੇ ਵਿੱਚ ਜਿਸਲੇ ਅਸੀਂ ਪੈਸੇ ਦੇਣੇ ਚਾਹੇ ਤੇ ਅਸੀਂ ਪੁੱਛਿਆ ਮੇਰੇ ਬਾਪ ਨੇ ਵੀ ਤਾਈ ਕਣਕ 3 ਮਣ 15 ਸਿਰ ਹੋ ਗਈ ਸੀ, ਤੂੰ ਕਿੰਨੇ ਪੈਸੇ ਲੈਣੇ ਨੇ ਕਿ ਕਣਕ ਲੈਣੀ? ਉਹਨੇ ਕਿਹਾ ਮੈਂ 3 ਮਣ ਦੇ ਪੈਸੇ ਲੈਣੇ ਨੇ ਜਾਂ 3 ਮਣ ਕਣਕ ਲੈਣੀ। ਜਿਹੜੀ 15 ਸਿਰ ਉਹ ਘਟਣ ਵਧਣ ਵਾਸਤੇ ਮੈਂ ਪਾਈ ਸੀ, ਉਹਦਾ ਕੁਛ ਨਹੀਂ ਲੈਣਾ। ਇਹ ਸਾਡਾ ਪਿਆਰ ਸੀ। ਇਹ ਗੱਲ ਮੈਂ ਉਹਨਾਂ ਦੇ ਪੋਤਰੇ ਨੂੰ ਉਹਨੂੰ ਦੱਸੀ, ਠਾਕਰੀ ਦੇ ਨੂੰ। ਉਹਨਾਂ ਨੇ ਇਸ ਗੱਲ ਨੂੰ ਬੜਾ ਚੰਗਾ ਸਮਝਿਆ ਔਰ ਮੇਰੇ ਨਾਲ ਫੋਟੋਆਂ ਵੀ ਲਵਾਈਆਂ। ਔਰ ਇਹ ਵੀ ਆਖਿਆ ਵੀ ਤੂੰ ਆਉਂਦੇ ਜਾਂਦੇ ਸਾਡੇ ਕੋਲ ਆਇਆ ਕਰੋ। ਤੇ ਇਹ ਗੱਲ 2017 ਦੀ ਹੈ। ਅੱਛਾ,
ਅੱਛਾ 2017 ਦੀ ਗੱਲ ਹੈ। ਤੇ ਜਦੋਂ ਤੁਸੀਂ ਆਪਣੀ ਉਹ ਜਗ੍ਹਾ ਦੇਖੀ, ਉਹ ਛੱਪੜ, ਉਹ ਬੋਰਡ, ਉਹ ਲੋਕਾਂ ਨੂੰ ਵੇਖਿਆ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਆ ਗਈਆਂ ਹੋਣੀਆਂ, ਤੇ ਕਿਵੇਂ ਦਾ ਲੱਗਿਆ ਫਿਰ ਤੁਹਾਨੂੰ? ਉਹ ਮੈਂ ਫਿਰ ਆਪਣਾ ਗੇਟ ਪੁੱਛਿਆ ਵੀ ਆਹ ਗੇਟ ਜਿਹੜਾ ਸੀ ਇਹ 'ਚ ਨੁਕਰਾ ਲੱਗਾ, ਉਹਨਾਂ ਆਖਿਆ 2 ਸਾਲ ਹੋ ਗਏ ਨੇ ਢਾਹ ਰਹੇ, 1915 'ਚ ਇਹਨੂੰ ਢਾਹ ਕੇ ਇਹ ਦੂਜਾ ਗੇਟ ਲਾਤਾ ਹੈ, 4 ਘਰ ਉੱਥੇ ਵਾਸਤੇ, ਉੱਥੇ ਸਾਡਾ ਮਾਲ ਡੰਗਰ ਵਾਲੀ ਹਵੇਲੀ ਸੀ। ਉਸੇ ਤਰ੍ਹਾਂ ਮੈਂ ਦੱਸਿਆ ਵੀ ਇੱਥੇ ਕਿੱਕਰ ਸੀ, ਇੱਥੇ ਰੂੜੀ ਸੀ, ਉਹਨਾਂ ਆਖਿਆ ਸੀ ਉਹ ਪੁੱਟ ਤੇ ਨਖਰਾ ਰੂੜੀ, ਉਸੇ ਤਰ੍ਹਾਂ 4 ਘਰ ਉੱਥੇ ਵਾਸਦੇ ਨੇ। ਜਿਹੜਾ ਸਾਡੇ ਘਰ ਵਸੋਂ ਵਾਲਾ ਘਰ ਸੀ ਕੱਚੇ, ਉਹਨਾਂ ਵਿੱਚ ਮਿਊਂ ਵਸਦੇ ਨੇ, ਅੱਛਾ ਮਿਊਂ ਵਸਦੇ ਨੇ। ਤੇ ਜਿਹੜਾ ਇਹ ਸਾਡਾ ਛੱਪੜ ਸੀ ਉਹ ਛੱਪੜ ਉਸੇ ਤਰ੍ਹਾਂ ਹੈ, ਥੋੜ੍ਹਾ ਜਿਹਾ ਪੂਰਿਆ ਹੈ, ਇਹ ਦੱਖਣ ਪਾਸਿਓਂ ਪੂਰ ਕੇ ਕਿਸੇ ਨੇ ਵਿੱਚ ਮਾਲ ਡੰਗਰ ਬੱਧਾ। ਤੇ ਜੈਲਦਾਰ ਕਿਸ਼ਨ ਸਿੰਘ ਦਾ ਗੇਟ ਉਸੇ ਤਰ੍ਹਾਂ ਹੈ, ਉੱਥੇ ਲਿਖਿਆ ਉਰਦੂ ਵਿੱਚ ਕਿਸ਼ਨ ਸਿੰਘ ਜੈਲਦਾਰ। ਤੇ ਰੇਲਵੇ ਸਟੇਸ਼ਨ ਸੀ, ਜਿਹੜੀ ਕਸੂਰ ਤੋਂ ਗੱਡੀ ਆਉਂਦੀ ਸੀ ਲਾਹੌਰ ਨੂੰ ਜਾਣ ਵਾਲੀ, ਪਹਿਲਾ ਸਟੇਸ਼ਨ ਠੀਲਪੁਰ ਆਉਂਦਾ ਸੀ, ਅੱਗੇ ਰੁੱਖਾਂ ਵਾਲਾ, ਰਾਜਾ ਜੰਗ, ਰਾਜਵਿੰਡ, ਇਸ ਤਰ੍ਹਾਂ ਕਰਕੇ ਜੀਆ ਬੱਗਾ, ਕਾਨਾ ਕਾਸ਼ਾ, ਲਖਪਤ ਕੋਟ, ਫਿਰ ਲਾਹੌਰ ਆਉਂਦਾ ਸੀ। ਤੇ ਹੁਣ ਤੁਸੀਂ ਉਧਰ ਚਲੇ ਗਏ ਹੋ ਤੇ ਤੁਹਾਡੀ ਉਮਰ ਜਿਹੜੀ ਹੈਗੀ ਆ ਉਹ ਵੀ 81 ਸਾਲ ਹੋ ਗਈ ਹੈ, ਤੇ ਉਹ ਕਦੀ ਕਦੀ ਬਚਪਨ ਦੀਆਂ ਯਾਦਾਂ ਆਉਂਦੀਆਂ ਨੇ ਜ਼ਿਹਨ ਦੇ ਵਿੱਚ ਕਿ ਯਾਰ ਅਸੀਂ ਛੋਟੇ ਛੋਟੇ ਹੁੰਦੇ ਸੀ, ਸਾਡਾ ਘਰ ਕਿਉਂਕਿ ਜਿੱਥੇ ਬੰਦਾ ਪੈਦਾ ਹੋਇਆ ਹੋਵੇ ਉਸ ਜਗ੍ਹਾ ਨਾਲ ਬੜਾ ਪ੍ਰੇਮ ਹੁੰਦਾ। ਹਾਂ ਆਉਂਦੀਆਂ, ਉਹਨੂੰ ਵੇਖਣ ਵਾਸਤੇ ਮੈਂ 17 ਵਿੱਚ ਗਿਆ ਸੀ ਵੀ ਮੈਂ ਆਪਣੀ ਜਨਮ ਸਥਾਨ ਵੇਖਣਾ ਹੈ, ਔਰ ਮਾਲ ਡੰਗਰ ਵੇਖਣਾ ਹੈ, ਔਰ ਜਿਹੜੇ ਰੰਗੜ ਨੇ ਸੱਦਰ ਦੇ ਤਲਾ ਉਹਨਾਂ ਦੇ ਘਰ ਜਾਣਾ ਹੈ, ਕਰਮ ਤੇਲੀ ਕੇ ਘਰ ਜਾਣਾ ਹੈ। ਮੀਆਂ ਇਸਮਾਇਲ ਦੇ ਪੁੱਤਰਾ ਮੈਨੂੰ ਮਿਲਿਆ ਸੀ, ਉਹਨੇ ਮੈਨੂੰ ਜੱਫੀ ਪਾ ਲਈ, ਆਪਦੇ ਘਰ ਪਰ ਵੀ ਲੈ ਜਾਂਦਾ ਸੀ, ਤੇ ਮੈਂ ਟਾਈਮ ਨਹੀਂ ਸੀ, ਇਸ ਕਰਕੇ ਵਾਅਦਾ ਕਰਕੇ ਆਇਆ ਸੀ ਵੀ ਮੈਂ ਫੇਰ ਆਊਂਗਾ। ਮੀਆਂ ਇਸਮਾਇਲ ਜਿਹੜਾ ਅੱਲਾ ਦੀ ਬੜੀ ਇਬਾਦਤ ਕਰਦਾ ਸੀ, ਤੇ ਉਹਦੇ ਨਾਲ ਲੋਕਾਂ ਦਾ ਬਹੁਤ ਪ੍ਰੇਮ ਸੀ, ਕਿਸੇ ਕੋਈ ਨਫ਼ਰਤ ਨਹੀਂ ਕਿਸੇ ਧਰਮ ਦੀ। ਅਸੀਂ ਹਿੰਦੂ, ਸਿੱਖ, ਮੁਸਲਮਾਨ ਸਾਰੇ ਰਲ ਕੇ ਵਸਦੇ ਹਾਂ। ਇੱਕ ਦੂਜੇ ਦੇ ਘਰ ਜਦੋਂ ਰੋਟੀ ਪਾਣੀ ਖਾਣ ਨਹੀਂ ਸੀ ਜਾਂਦੇ ਤੇ ਸੁੱਕੀ ਰਸ ਲੈਂਦੇ ਤੇ ਜਿਹੜੇ ਮੁਸਲਮਾਨ ਸੀ ਸਾਥੋਂ ਆਟਾ, ਸੁੱਕਾ, ਖੰਡ, ਚਾਹ ਲੈ ਲੈਂਦੇ ਸੀ, ਤੇ ਇਹ ਸਾਨੂੰ ਦੇ ਦਿੰਦੇ ਸੀ। ਤੇ ਜਿਹੜਾ ਨਗਦੀ ਸੀ ਉਹ ਜਿੰਨਾ ਸਾਡਾ ਕੋਈ 21, 55 ਜੇ ਉਹ ਅਸੀਂ ਇੱਕ ਦੂਜੇ ਨੂੰ ਲੈਂਦੇ ਦਿੰਦੇ ਸਾਂ, ਤੇ ਬਰਕਤ ਅਲੀ ਨਾਲ ਸਾਡਾ ਜ਼ਿਆਦਾ ਪਿਆਰ ਸੀ। ਤੇ ਹੁਣ ਤੁਹਾਨੂੰ ਜਦੋਂ ਮੌਕਾ ਮਿਲਿਆ ਤੇ ਫਿਰ ਦੁਬਾਰਾ ਜਾਓਗੇ ਉੱਥੇ? ਹਾਂ ਜੇ ਟਾਈਮ ਲੱਗਾ ਜੇ ਅਸੀਂ ਜਾਵਾਂਗੇ ਠੀਲਪੁਰ, ਉਹਨਾਂ ਨੂੰ ਮਿਲ ਕੇ ਆਵਾਂਗੇ, ਔਰ ਉਹਨਾਂ ਨੂੰ ਦੱਸ ਕੇ ਆਵਾਂਗੇ ਵੀ ਅਸੀਂ ਅੱਗੇ ਵੀ ਆਏ ਸਾਂ, ਤੇ ਸਾਨੂੰ ਉਹ ਸਿਆਣ ਲੈਣਗੇ। ਉਹਨਾਂ ਦੇ ਨਾਮ ਉਹਨਾਂ ਨੂੰ ਜਾਟਾਂ ਦੇ ਨੇ, ਤੇ ਮੈਂ ਦੱਸ ਵੀ ਸਕਦਾ। ਇੱਕ ਦਾ ਨਾਂ ਹੈਗਾ ਇਹ ਮੁਹੰਮਦ ਅਲੀ ਮਾਲਕ, ਦੂਸਰੇ ਹੈਗਾ ਮੁਹੰਮਦ ਸਾਦਕ, ਇੱਕ ਹੈਗਾ ਮਸਤਾਕ ਅਲੀ ਪੰਚ, ਉਹ ਮੋਤਬਰ ਲੀਡਰ ਹੈ, ਇੱਕ ਹੈ ਬਰਸਾਤ ਅਲੀ। ਇਹ ਉਹਨਾਂ ਦੇ ਮੁੰਡੇ ਨੇ, ਇੱਕ ਅਮਰਾਨ ਜੱਟ, ਇੱਕ ਮਰੀਰ ਜੱਟ, ਇੱਕ ਰਾਜਪਾਲ ਜੱਟ, ਇੱਕ ਆਸਾ ਜੱਟ। ਇਹ 4 ਉਹਨਾਂ ਚਾਹੁੰਦਾ ਇੱਕ ਲੜਕਾ, ਇਹਨਾਂ ਦੇ ਨਾਮ ਮੈਨੂੰ ਯਾਦ ਨੇ। ਤੇ ਬੜੇ ਪਿਆਰ ਨਾਲ ਬੜੇ ਤੇ ਜਾ ਕੇ ਆਪਣੇ ਇੰਡੀਆ ਦੇ ਵਿੱਚ, ਪਿੰਡ ਦੇ ਵਿੱਚ ਗੱਲਾਂ ਦੱਸ ਦਿਓ ਪਾਕਿਸਤਾਨ ਦੀਆਂ। ਇਹ ਜੋ ਕੁਝ ਮੈਂ ਦੱਸਿਆ, ਮੈਂ ਸਾਰਾ ਕੁਝ ਆਪਦੇ ਪਰਿਵਾਰ ਨੂੰ ਦੱਸਿਆ, ਸਾਰਿਆਂ ਨੂੰ ਦੱਸਿਆ ਵੀ ਇਹ ਆਂਦੇ ਸੀ ਵੀ ਤੂੰ ਆਪਦੇ ਬੱਚੇ, ਘਰ ਵਾਲੀ, ਜਿਹੜਾ ਆਪਦਾ ਸਾਰਾ ਖਾਨਦਾਨ ਲੈ ਕੇ ਆਓ, ਸਾਨੂੰ ਬੁਲਾ ਕੇ ਲਿਜਾਓ। ਉਹਨਾਂ ਦੇ ਪਾਸਪੋਰਟ ਨਹੀਂ ਬਣੇ ਕਰਕੇ, ਇਸ ਕਰਕੇ ਉਹ ਆ ਨਹੀਂ ਸਕੇ। ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ।